ਕਿ ਹਰਜਿੰਦਰ ਸਿੰਘ ਮਾਮਲੇ ਦੇ ਵਿੱਚ ਨਿਊ ਮੈਕਸੀਕੋ ਦੀ ਪੁਲਿਸ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ। ਨਿਊ ਮੈਕਸੀਕੋ ਸਟੇਟ ਨੇ ਇਹ ਸਟੈਂਡ ਲਿਆ ਹੈ ਆਪਣਾ ਕਿ ਜਿਹੜਾ 3 ਐਲੀਗੇਸ਼ਨ ਲੱਗ ਰਹੇ ਨੇ ਉਹਨਾਂ ਤੇ, ਜਿਹੜੇ ਫਲੋਰੀਡਾ ਦੇ ਅਟਾਰਨੀ ਜਨਰਲ ਜਿਹੜੇ ਨੇ ਜੇਮਸ ਉਟਮਾਇਰ, ਉਹ ਕਹਿ ਰਹੇ ਨੇ ਕਿ ਜੀ ਇੱਕ ਐਲੀਗੇਸ਼ਨ ਇਹ ਹੈਗਾ ਕਿ ਉਹਨੂੰ ਓਪਨ ਸੀਰੀਅਲ ਦੇ ਦਿੱਤਾ ਗਿਆ ਵਾਸ਼ਿੰਗਟਨ ਤੋਂ। ਦੂਜਾ ਐਲੀਗੇਸ਼ਨ ਇਹ ਹੈਗਾ ਕਿ ਕੈਲੀਫੋਰਨੀਆ ਨੇ ਉਹਨੂੰ ਸੀਰੀਅਲ ਦਿੱਤਾ। ਤੀਸਰਾ ਜਿਹੜੇ ਨਿਊ ਮੈਕਸੀਕੋ ਚ ਸਪੀਡਿੰਗ ਚ ਰੋਕਿਆ ਤੇ ਉਹਦਾ ELP ਟੈਸਟ ਕਿਉਂ ਨਹੀਂ ਕੰਡਕਟ ਕੀਤਾ। ਜੀ ਬਿਲਕੁਲ ਜੀ। ਔਰ ਸੈਯਦ ਭਾਜੀ ਕੰਮ ਕਰਦਾ ਉੱਥੇ ਕੀ ਸਟੈਂਡ ਕਰ ਰਹੇ ਨੇ, ਤੇ ਜਿਹੜੇ ਸਾਡੇ ਵੀਰ ਟਰੱਕ ਖਰੀਦਣਾ ਚਾਹੁੰਦੇ ਨੇ, ਤੁਸੀਂ ਸਸਤੇ ਦੇ ਦਿਓ ਉਹਨਾਂ ਨੂੰ ਟਰੱਕ, ਕੋਈ ਰੇਟ ਰੂਟ ਘਟਾਏ ਤੁਸੀਂ ਕਿ ਨਹੀਂ? ਜੀ ਅਸੀਂ ਹੁਣ ਸਟ੍ਰੈਟਜੀ ਥੋੜੀ ਜਿਹੀ ਹੋਰ ਇੰਪਰੂਵ ਕੀਤੀ ਹੈ। ਸਾਡੇ ਕੋਲ ਲੋ ਮਾਈਲੇਜ ਤੇ ਟਰੱਕ ਤੇ ਹੈਗੇ ਨਾਲ, ਜਿਹੜੇ ਨਾ ਆਪਾਂ ਥੋੜੇ ਜਿਹੇ ਫਲੀਟ ਦੇ ਚੱਲੇ, ਥੋੜੇ ਜਿਹੇ ਹਾਈ ਮਾਈਲੇਜ ਦੇ, ਮਤਲਬ ਸਮਝੋ 4 ਲੱਖ ਤੋਂ ਲੈ ਕੇ 5.5 ਲੱਖ ਤੱਕ ਦੇ ਟਰੱਕ ਸੋਰਸ ਆਊਟ ਕੀਤੇ ਨੇ। ਉਹਦੀ ਰੀਜ਼ਨ ਇਹ ਆ ਕਿ ਜੇ ਮੇਨਟੇਨੈਂਸ ਹੋਈ ਹੈ ਇਹਨਾਂ ਦੀ, ਅਸੀਂ ਇਹਨਾਂ ਨਾਲ ਆਪਣਾ ਸਿਲਵਰ ਪੈਕੇਜ ਦੇ ਰਹੇ ਹਾਂ। ਸਿਲਵਰ ਪੈਕੇਜ ਦੇ ਅੰਦਰ ਜਿਹੜੇ ਨੇ ਟਰੱਕ ਜਿਹੜੇ ਨੇ ਉਹ ਵੈਲ ਕੁਆਲੀਫਾਈਡ ਨੇ। ਇਹ ਬੈਂਕ ਦੇ ਚੱਕੇ ਟਰੱਕ ਨਹੀਂ ਹੈਗੇ, ਇਹ ਰੈਂਟਲ ਕੰਪਨੀਆਂ ਦੇ ਚੱਕੇ ਟਰੱਕ ਨਹੀਂ ਹੈਗੇ। ਇਹ ਬੇਸਿਕਲੀ ਉਹ ਟਰੱਕ ਨੇ ਜਿਨ੍ਹਾਂ ਨੂੰ ਅਸੀਂ ਟਰੱਕ ਨੂੰ ਮੇਨਟੇਨੈਂਸ ਇਨਕਲੂਡ ਕਰਕੇ ਲੈ ਕੇ ਆਉਂਦੇ ਹਾਂ, ਸੇਫਟੀ ਕਰਕੇ, ਐਨੂਅਲ ਇੰਸਪੈਕਸ਼ਨ ਕਰਕੇ, 43 ਪੁਆਇੰਟ ਇੰਸਪੈਕਸ਼ਨ ਕਰਕੇ, ਈਵਨ ਟਰਾਂਸਮਿਸ਼ਨ ਆਇਲ ਚੈੱਕ ਕਰਕੇ, ਈਵਨ ਜਿਹੜਾ ਇੰਜਨ ਤੇ ਫਿਲਟਰ, ਇੰਜਨ ਆਇਲ ਤੇ ਫਿਲਟਰ ਚੇਂਜ ਕਰਕੇ, ਤੇ 3 ਮੰਥ 25,000 ਮਾਈਲ ਦੀ ਵਾਰੰਟੀ ਲਾ ਕੇ ਅਸੀਂ ਸਿਲਵਰ ਪੈਕੇਜ ਵਿੱਚ ਕਾਰਬ ਸਰਟੀਫਾਈਡ ਕਰਕੇ ਦੇ ਰਹੇ ਹਾਂ। ਪੰਜਾਬੀ ਰੇਡੀਓ USA ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਅਮਨਦੀਪ ਸਿੰਘ ਚੰਡ, ਤੇ ਅੱਜ ਦੇ ਦਿਨ ਅਸੀਂ ਪ੍ਰੋਗਰਾਮ ਕਰਦੇ ਹਾਂ ਟਰੱਕਿੰਗ ਦੇ ਰਿਲੇਟਿਡ। ਔਰ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮੌਜੂਦ ਹੁੰਦੇ ਨੇ USA ਟਰੱਕ ਸੇਲ, ਬੇਕਰਸਫੀਲਡ, ਫੋਂਟਾਨਾ ਤੇ ਇੰਡੀਅਨ ਐਪਲਸ ਵਾਲੇ ਸੈਯਦ ਭਾਜੀ। ਅਸੀਂ ਗੱਲਬਾਤ ਕਰਦੇ ਹਾਂ ਜੋ ਹਾਲਾਤ ਚੱਲ ਰਹੇ ਨੇ ਟਰੱਕਿੰਗ ਇੰਡਸਟਰੀ ਦੇ, ਮਾਰਕੀਟ ਦੇ ਕੀ ਹਾਲਾਤ ਹੈਗੇ ਨੇ, ਜਾਂ ਕੰਮਕਾਰ ਕਦੋਂ ਕੁ ਬਿਹਤਰ ਹੋਣਗੇ, ਟਰੱਕਿੰਗ ਜਿਹੜੇ ਸਾਡੇ ਵੀਰ ਟਰੱਕ ਖਰੀਦਣਾ ਚਾਹੁੰਦੇ ਹੈਗੇ ਨੇ ਉਹ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ, ਕਿਹੜੇ ਇਕਵਿਪਮੈਂਟ USA ਟਰੱਕ ਸੇਲ ਵਾਲਿਆਂ ਦੇ ਕੋਲ ਆਏ ਹੈਗੇ ਨੇ, ਇਸ ਦੇ ਬਾਬਤ ਗੱਲਬਾਤ ਕਰਦੇ ਹਾਂ। ਔਰ ਸਭ ਤੋਂ ਵੱਡੀ ਚੀਜ਼ ਕਿ ਅੱਜ ਇੱਕ ਹਰਜਿੰਦਰ ਸਿੰਘ ਮਾਮਲੇ ਦੇ ਵਿੱਚ ਵੀ ਅਪਡੇਟ ਆਈ ਹੈਗੀ ਹੈ। ਨਿਊ ਮੈਕਸੀਕੋ ਦੀ ਪੁਲਿਸ ਦੇ ਵੱਲੋਂ ਇੱਕ ਹੋਰ ਵੀਡੀਓ ਜਿਹੜੀ ਹੈ ਹਰਜਿੰਦਰ ਸਿੰਘ ਦੀ ਜਾਰੀ ਕੀਤੀ ਗਈ ਹੈਗੀ ਹੈ। ਔਰ ਇਹਨਾਂ ਤਮਾਮ ਖਬਰਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ USA ਟਰੱਕ ਸੇਲ ਤੋਂ ਸੈਯਦ ਭਾਜੀ। ਸਰ ਸਵਾਗਤ ਹੈ ਜੀ, ਬਹੁਤ ਤੁਹਾਡਾ ਸਮਾਂ ਦੇਣ ਦੇ ਲਈ ਧੰਨਵਾਦ ਜੀ। अस्सलाम वालेकुम जी, नमस्कार, सत श्री अकाल ਸਭ ਨੂੰ। ਸੈਯਦ ਭਾਜੀ ਸਭ ਤੋਂ ਪਹਿਲਾਂ ਇੱਥੋਂ ਹੀ ਸ਼ੁਰੂਆਤ ਕਰ ਦਈਏ ਕਿ ਹਰਜਿੰਦਰ ਸਿੰਘ ਮਾਮਲੇ ਦੇ ਵਿੱਚ ਨਿਊ ਮੈਕਸੀਕੋ ਦੀ ਪੁਲਿਸ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ। ਕਹਿ ਲਈਏ ਤਾਂ ਕੋਈ ਇਹਦੇ ਵਿੱਚ ਮੇਰੇ ਹਿਸਾਬ ਦੇ ਨਾਲ ਗਲਤ ਗੱਲ ਨਹੀਂ ਹੋਵੇਗੀ, ਕਿਉਂਕਿ ਇੰਗਲਿਸ਼ ਦਾ ਰੌਲਾ ਰੱਪਾ ਚੱਲ ਰਿਹਾ ਸੀਗਾ ਕਿ ਹਰਜਿੰਦਰ ਸਿੰਘ ਨੂੰ ਇੰਗਲਿਸ਼ ਨਹੀਂ ਆਉਂਦੀ, ਪਰ ਇਹ ਵੀਡੀਓ ਇਹ ਕਹਿ ਰਹੀ ਹੈ ਕਿ ਹਰਜਿੰਦਰ ਸਿੰਘ ਇੰਗਲਿਸ਼ ਬੋਲ ਸਕਦਾ ਹੈ ਜਿੰਨੀ ਦੀ ਲੋੜ ਹੈਗੀ ਹੈ। ਜੀ ਬਿਲਕੁਲ, ਉਹਨਾਂ ਨੇ ਨਿਊ ਮੈਕਸੀਕੋ ਸਟੇਟ ਨੇ ਇਹ ਸਟੈਂਡ ਲਿਆ ਹੈ ਆਪਣਾ ਕਿ ਜਿਹੜਾ 3 ਐਲੀਗੇਸ਼ਨ ਲੱਗ ਰਹੇ ਨੇ ਉਹਨਾਂ ਤੇ, ਜਿਹੜੇ ਫਲੋਰੀਡਾ ਦੇ ਅਟਾਰਨੀ ਜਨਰਲ ਜਿਹੜੇ ਨੇ ਜੇਮਸ ਉਟਮਾਇਰ, ਉਹ ਕਹਿ ਰਹੇ ਨੇ ਕਿ ਜੀ ਇੱਕ ਐਲੀਗੇਸ਼ਨ ਇਹ ਹੈਗਾ ਕਿ ਉਹਨੂੰ ਓਪਨ ਸੀਰੀਅਲ ਦੇ ਦਿੱਤਾ ਗਿਆ ਵਾਸ਼ਿੰਗਟਨ ਤੋਂ। ਦੂਜਾ ਐਲੀਗੇਸ਼ਨ ਇਹ ਹੈਗਾ ਕਿ ਕੈਲੀਫੋਰਨੀਆ ਨੇ ਉਹਨੂੰ ਸੀਰੀਅਲ ਦਿੱਤਾ। ਤੀਸਰਾ ਜਿਹੜੇ ਨਿਊ ਮੈਕਸੀਕੋ ਚ ਸਪੀਡਿੰਗ ਚ ਰੋਕਿਆ ਤੇ ਉਹਦਾ ELP ਟੈਸਟ ਕਿਉਂ ਨਹੀਂ ਕੰਡਕਟ ਹੋਇਆ। ਤੇ ਜਦੋਂ ਉਹਨਾਂ ਨੇ ਸਪੈਸ਼ਲੀ ਇਹ ਵੀਡੀਓ ਰਿਲੀਜ਼ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਭਾਈ ਆਫਿਸਰ ਜਿਹੜਾ ਸੀਗਾ ਉਹਨੇ ਜਦੋਂ ਗੱਲਬਾਤ ਕੀਤੀ, ਜਦੋਂ ਟਿਕਟ ਲਾਇਆ, ਉਹ ਦੇਖਿਆ ਜਾ ਸਕਦਾ ਹੈ ਬੋਡੀ ਕੈਮ ਵੀਡੀਓ ਦੇ ਅੰਦਰ ਕਿ ਉਹਨੇ ਪੂਰੀ ਗੱਲ ਕੀਤੀ ਆ ਇੰਗਲਿਸ਼ ਵਿੱਚ। ਮਤਲਬ ਮੈਂ ਕਹਾਂਗਾ ਕਿ 100% ਉਹਨਾਂ ਦੀ ਇੰਗਲਿਸ਼ ਨਹੀਂ ਹੈਗੀ, ਪਰ ਉਹਦੀ ਅੰਡਰਸਟੈਂਡਿੰਗ ਹੋ ਗਈ ਜਿਹੜੀ ਬੇਸਿਕ ELP ਰਿਕੁਆਇਰਮੈਂਟ ਆ ਕਿ ਕਨਵਰਸੇਸ਼ਨ ਆਫਿਸਰ ਨਾਲ ਕਰ ਸਕੇ, ਕਨਵਰਸੇਸ਼ਨ ਜਨਰਲ ਪਬਲਿਕ ਨਾਲ ਕਰ ਸਕੇ। ਤੇ ਉਹਨੇ ਗੱਲ ਕੀਤੀ ਆ, ਬਲਕਿ ਹੱਥ ਜੋੜ ਕੇ ਉਹਨੇ ਪੂਰਾ ਉਹਨੂੰ ਹੈਲੋ ਹਾਈ ਕੀਤਾ। ਟਿਕਟ ਜਿਹੜਾ ਉਹਦੇ ਤੇ ਸਾਈਨ ਕਰਨ ਵਾਸਤੇ ਪੁੱਛਿਆ ਕਿ ਮੈਂ ਫੁੱਲ ਨੇਮ ਰੱਖਾਂ, ਤੇ ਹੋਰ ਵੀ ਉਹਦੀ ਇਨਫੋਰਮੇਸ਼ਨ, ਟਿਕਟ ਬਾਰੇ ਵੀ ਇਨਫੋਰਮੇਸ਼ਨ ਲਈਏ। ਤੇ ਉਹਨੂੰ ਦੱਸਿਆ ਵੀ ਹੈ ਕਿ ਸਪੀਡਿੰਗ ਕਿੱਦਾਂ ਚੱਲ ਰਹੀ ਸੀ, ਸਪੀਡਿੰਗ ਕਿਉਂ ਹੋਈ ਆ। ਇਹ ਸਾਰੀ ਚੀਜ਼ਾਂ ਜਦੋਂ ਨਿਊ ਮੈਕਸੀਕੋ ਪੁਲਿਸ ਨੇ ਜਾਂ DOT ਆਫਿਸਰ ਨੇ ਜਦੋਂ ਬੋਡੀ ਕੈਮ ਦੀ ਰਿਲੀਜ਼ ਕੀਤੀ ਹੈ ਵੀਡੀਓ, ਉਹ ਤੇ ਹੁਣ ਜਿਹੜੀ ਮੇਰੀ ਆਰਾ ਹੈਗੀ ਕਿ ਉਹਨੇ ਰਿਕੁਆਇਰਮੈਂਟ ਪੂਰੀ ਕੀਤੀ ਹੈਗੀ। ਤੇ ਬਹੁਤ ਸਾਰੇ ਲੋਕ ਨੇ ਉਹਨੂੰ ਚੈਲੰਜ ਕਰਦੇ ਨੇ ਕਿ ਵੀ ਉਹਦੀ ਰਿਕੁਆਇਰਮੈਂਟ ਇੰਨੀ ਨਹੀਂ ਹੈਗੀ, ਪਰ ਗੱਲ ਇਹ ਕਿ ਜਿਹੜੀ ਉਹਨੂੰ ਕੋਈ ਮਤਲਬ ਪੂਰੀ ਜਿਹੜੀ ਹੈ ਕਨਵਰਸੇਸ਼ਨ ਵਿੱਚ ਉਹਨੇ ਆਫਿਸਰ ਨੂੰ ਅੰਡਰਸਟੈਂਡ ਕਰਾਇਆ ਤੇ ਆਫਿਸਰ ਨੇ ਨਹੀਂ ਸਮਝਿਆ
ਕਿ ਉਹਦਾ ELP ਟੈਸਟ ਹੋਣਾ ਚਾਹੀਦਾ ਹੈ। ਦੂਜੇ ਲਫ਼ਜ਼ਾਂ 'ਚ ਜਿਹੜੀ ਮੇਰੀ ਅੰਡਰਸਟੈਂਡਿੰਗ ਹੈ ਉਹਦੇ 'ਚ ਕਿ ਆਫਿਸਰ ਨੇ ਉਹਨੂੰ ਕੁਆਲੀਫਾਈ ਕੀਤਾ ਹੈ ਕਿ ਉਹਦਾ ELP ਟੈਸਟ ਨਹੀਂ ਹੋਣਾ ਚਾਹੀਦਾ ਤੇ ਉਹ ਠੀਕ ਹੈ। ਪਰ ਉਦੋਂ ਜਦੋਂ ਆਪਾਂ ਅੱਗੇ ਚੱਲੀਏ ਕਿ ਮਾਮਲਾ ਜਿਹੜਾ ਅੱਗੇ ਹੋਇਆ, ਇੰਸੀਡੈਂਟ ਹੋਇਆ, ਉਹਦੇ 'ਚ ਜਦੋਂ ਉਹਦਾ ਟੈਸਟ ਲਿਆ ਗਿਆ ਤੇ ਉਹਦੇ ਬਾਰੇ ਤੇ ਸਾਨੂੰ ਤਾਂ ਅੰਡਰਸਟੈਂਡਿੰਗ ਇਹੀ ਹੋ ਰਹੀ ਹੈ ਕਿ ਉਹਦਾ ਉਸ ਟਾਈਮ ਤੇ ਜਿਹੜੀ ਸਿਚੁਏਸ਼ਨ ਸੀ, ਜਿਵੇਂ ਉਹ ਦੱਸਦੇ ਨੇ ਜਿਹੜੇ ਆਪਣੇ ਪੰਜਾਬੀ ਭਰਾਵਾਂ ਨੇ ਜਿਹੜੀ ਕਾਨਫਰੰਸ ਕੀਤੀ ਸੀ ਕਿ ਉਹਨਾਂ ਨੇ ਉਹਨੂੰ ਦੱਸਿਆ ਕਿ ਮੈਂ ਹੱਥ ਫੜ ਕੇ ਖੜਾ ਰਿਹਾ ਜਿਹੜਾ ਐਕਸੀਡੈਂਟ ਹੋਇਆ ਉਹਦਾ, ਤੇ ਉਹ ਜਿਹੜਾ ਸ਼ੌਕ ਸੀਗਾ, ਉਹ ਜਿਹੜਾ ਇੰਸੀਡੈਂਟ ਸੀਗਾ, ਉਸ ਇੰਸੀਡੈਂਟ 'ਚ ਡੈਫੀਨਿਟਲੀ ਉਹਨਾਂ ਨੇ ਕਿਹਾ ਜੀ ਉਹ ELP ਨਹੀਂ ਪਾਸ ਕਰ ਸਕਿਆ ਤੇ ਉਹਦੇ ਬਾਅਦ ਟ੍ਰੈਫਿਕ ਸਾਈਨ ਵੀ ਨਹੀਂ ਪਾਸ ਕਰ ਸਕਿਆ। ਤੇ ਉਹਦੇ 'ਚ ਜਿਹੜੀ ਮੇਰੀ ਅੰਡਰਸਟੈਂਡਿੰਗ ਹੈ ਕਿ ਹੋ ਸਕਦਾ ਹੈ ਕਿ ਉਹ ਅੰਡਰ ਪ੍ਰੈਸ਼ਰ ਹੋਏ, ਜਿਹੜੀ ਉਹਦੇ ਤੇ ਅੰਡਰ ਬਹੁਤ ਜ਼ਿਆਦਾ ਇੱਕ ਸਟ੍ਰੈਸ ਹੁੰਦੀ ਆ, ਇੱਕ ਬਹੁਤ ਜ਼ਿਆਦਾ ਇੰਸੀਡੈਂਟ ਦਾ ਜਿਹੜਾ ਝਟਕਾ ਹੁੰਦਾ, ਉਹਦੇ ਅੰਦਰ ਉਹ ਸਹੀ ਤਰ੍ਹਾਂ ਪਰਫਾਰਮੈਂਸ ਨਾ ਕਰਿਆ ਜਾਏ ਤਾਂ ਉਹ ਡੈਫੀਨਿਟਲੀ ਉਹ ਫਿਰ ਜਿਹੜੀ ਅਦਾਲਤ ਜਿਹੜੀ ਉਹਦੇ 'ਚ ਜਦੋਂ ਡਿਸਕਸ਼ਨ ਕਰੇਗੀ ਤੇ ਹੋ ਸਕਦਾ ਉਹਨੂੰ ਦੁਬਾਰਾ ਕਹਣ ਕਿ ਤੁਹਾਡਾ ਸੈਕਿੰਡ ELP ਟੈਸਟ ਲਿਆ ਜਾਏਗਾ ਰਿਲੈਕਸ এনवायरमेंट 'ਚ, ਤੇ ਉਹਦੀ ਵੀ ਹੁਣ ਸਾਹਮਣੇ ਆਏਗੀ ਜਿਹੜੀ ਵੀ ਗੱਲਬਾਤ ਹੋਏਗੀ ਜੀ। ਜਦੋਂ ਬੰਦਾ ਜੇਲ੍ਹ 'ਚ ਹੋਵੇ ਉਦੋਂ ਸੈਯਦ ਭਾਜੀ ਕਿਹੜਾ ਰਿਲੈਕਸ ਮੋਡ ਦੇ ਵਿੱਚ ਜਾਣਾ ਬੰਦੇ ਨੇ। ਬਾਕੀ ਦੱਸਾਂ ਕੀ ਹੈ, ਕਿਹੜਾ ਕਾਲਾ ਕੋਟ ਪਾ ਕੇ ਕੁਰਸੀ ਤੇ ਬਹਿਣਾ ਹੈ। ਜਿੰਨੀ ਕਿ ਡਰਾਈਵਿੰਗ ਨੂੰ, ਜਿੰਨੀ ਕਿ ਸਟੀਅਰਿੰਗ ਵਾਲੇ ਨੂੰ ਇੰਗਲਿਸ਼ ਦੀ ਲੋੜ ਹੈ ਸਾਇੰਸ ਨੂੰ ਪੜ੍ਹਨ ਦੀ, ਉਹਨੇ ਤਾਂ ਮੇਰੇ ਹਿਸਾਬ ਨਾਲ ਉਹਨੇ ਹਰਜਿੰਦਰ ਸਿੰਘ ਨੇ ਹੁੰਦੀ ਸੀਗੀ। ਜੀ ਦੇਖੋ ਇਹਦੇ 'ਚ ਜਿਵੇਂ ਆਪਾਂ ਗੱਲ ਕਰਦੇ ਹਾਂ, ਜਿਹੜਾ ਇਹ ਪ੍ਰੋਫੈਸ਼ਨ ਆ ਇਹ ਬਹੁਤ ਹੀ ਚੈਲੰਜਿੰਗ ਪ੍ਰੋਫੈਸ਼ਨ ਆ। ਆਪਾਂ ਸਾਡੀ ਕਮਿਊਨਿਟੀ ਜਿਹੜੀ ਹੈਗੀ, ਮਤਲਬ ਮੈਂ ਕਹਾਂਗਾ ਸਾਊਥ ਇੰਡੀਅਨ ਕਮਿਊਨਿਟੀ ਜਿਹੜੀ ਹੈਗੀ, ਜਿਹਦੇ 'ਚ ਇੰਡੀਅਨ, ਪੰਜਾਬੀ, ਪਾਕਿਸਤਾਨੀ, ਇਹ ਸਾਰੇ ਲੋਕ ਨੇ, ਇਹ ਇਸ ਇੰਡਸਟਰੀ ਨੂੰ ਬਹੁਤ ਜ਼ਿਆਦਾ ਅੰਡਰਸਟੈਂਡ ਕਰਦੇ ਨੇ, ਕਿਉਂਕਿ ਖਾਲੀ ਟਰੱਕਿੰਗ ਡਰਾਈਵਿੰਗ ਤੇ ਨਹੀਂ ਹੈਗੀ ਨਾ, ਇਹਦੇ ਬਾਅਦ ਹੋਰ ਵੀ ਬਹੁਤ ਸਾਰੇ ਇਹਦੇ ਦੂਜੇ ਐਸਪੈਕਟ ਨੇ। ਇਹ ਸਭ ਤੋਂ ਵੱਡਾ ਫੈਮਿਲੀ ਦਾ ਐਸਪੈਕਟ ਆ, ਤੁਸੀਂ ਫੈਮਿਲੀ ਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਦੇ ਸਕਦੇ। ਉਹਦੇ ਬਾਅਦ ਦੂਜਾ ਐਸਪੈਕਟ ਜਿਹੜਾ ਹੈਗਾ, ਜਿਹੜਾ ਤੁਸੀਂ ਲੋਨਲੀ ਬਹੁਤ ਹੁੰਦੇ ਹੋ, ਮਤਲਬ 5-5 6-6 ਦਿਨ ਤੁਸੀਂ ਟਰੱਕ 'ਚ ਹੁੰਦੇ ਹੋ। ਉਹਦਾ ਅਗਲਾ ਐਸਪੈਕਟ ਫਿਰ ਇਹ ਹੈਗਾ ਕਿ ਤੁਸੀਂ ਲਾਅ ਦੀ ਰਿਕੁਆਇਰਮੈਂਟ, ਤੁਹਾਡੀ ਹਰ ਸਟੇਟ ਦੀ ਰਿਕੁਆਇਰਮੈਂਟ ਤੁਹਾਨੂੰ ਆਉਣੀ ਚਾਹੀਦੀ ਆ। ਅਗਲਾ ਐਸਪੈਕਟ ਇਹ ਹੈਗਾ ਕਿ ਤੁਸੀਂ ਬ੍ਰੇਕ ਡਾਊਨ ਦੀ ਰਿਕੁਆਇਰਮੈਂਟ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ, ਤੁਸੀਂ ਮਤਲਬ ਤੁਹਾਨੂੰ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ। ਉਹਦੇ ਬਾਅਦ ਜਿਹੜਾ ਟਰੱਕ ਦਾ ਜਿਹੜਾ ਇੱਕ ਪ੍ਰੋਫੈਸ਼ਨਲ ਅੰਡਰਸਟੈਂਡਿੰਗ ਆ ਕਿ ਡਾਊਨ ਹਿਲ, ਅਪ ਹਿਲ, ਵੈਦਰ, ਹਰ ਵੈਦਰ 'ਚ ਤੁਸੀਂ ਟਰੱਕ ਚਲਾਉਣਾ ਹੈ। ਤੁਸੀਂ ਹੁਣ ਦੇਖੋ ਮਾੜੇ ਵੈਦਰ 'ਚ ਤੁਸੀਂ ਬਾਈ ਯੋਰ ਓਨ ਹੋ, ਤੁਹਾਨੂੰ ਐਕਸਟਰਾ ਹੈਲਪ ਨਹੀਂ ਮਿਲਦੀ, ਤੇ ਤੁਸੀਂ ਉਹ ਵੀ ਅੰਡਰਸਟੈਂਡ ਕਰਨਾ ਹੈ। ਉਹਦੇ ਬਾਅਦ ਮਤਲਬ ਇਹ ਹਰ ਚੀਜ਼ ਜਿਹੜੀ ਹੈ ਇਹ ਇਸ ਤਰ੍ਹਾਂ ਦੀ ਹੈਗੀ ਕਿ ਟਰੱਕਿੰਗ ਨੂੰ ਜਿਹੜਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਕੋਈ ਰਿਲੈਕਸ ਪ੍ਰੋਫੈਸ਼ਨ ਹੈਗਾ। ਇਹਦੇ 'ਚ ਬਹੁਤ ਜ਼ਿਆਦਾ ਫੋਕਸ ਕਰਨਾ ਚੀਜ਼ਾਂ ਨੂੰ, ਬਟ ਐਂਡ ਆਫ ਦਾ ਡੇ ਪ੍ਰੋਫਿਟੇਬਿਲਿਟੀ ਵੀ ਹੋਣੀ ਚਾਹੀਦੀ ਹੈ। ਦੇਖੋ ਨਾ, ਹੁਣ ਜਿਹੜਾ ਵੀ ਬਿਜ਼ਨਸ ਹੈਗਾ ਉਹ ਪ੍ਰੋਫਿਟੇਬਿਲਿਟੀ ਵਾਸਤੇ ਹੁੰਦਾ, ਤੇ ਜਿਹੜੀ ਫਸਟ ਰਿਕੁਆਇਰਮੈਂਟ ਆ, ਜਿਵੇਂ ਆਪਾਂ ਬਾਰ-ਬਾਰ ਡਿਸਕਸ ਕਰਦੇ, ਸੇਫਟੀ ਫਸਟ ਹੋਣੀ ਚਾਹੀਦੀ ਹੈ। ਸੇਫਟੀ ਨੂੰ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ। ਲੇਟ ਹੋ ਜਾਓ, ਟ੍ਰੈਫਿਕ ਲੱਗ ਗਈ ਹੈ ਤੇ ਬ੍ਰੇਕ ਲਾ ਲਓ, ਥੋੜਾ ਜਿਹਾ ਸਟ੍ਰੈਸ ਹੋ ਗਿਆ ਤੇ ਬ੍ਰੇਕ ਲਾ ਕੇ ਆਪਣੇ ਆਪ ਨੂੰ ਜਿਹੜਾ ਕੰਫਰਟੇਬਲ ਕਰ ਲਓ, ਖਾਣਾ ਖੁਣਾ ਖਾ ਲਓ, ਸੌਂ ਲਓ। ਪਰ ਜੇ ਥੋੜਾ ਜਿਹਾ ਵੀ ਇੰਸੀਡੈਂਟ ਹੋਇਆ ਤੇ ਕੁਡ ਬੀ, ਮਤਲਬ ਲਾਈਫ, ਲੋਕਾਂ ਦੀ ਲਾਈਫ ਜਾ ਸਕਦੀ ਆ ਸਾਡੇ ਕੰਮ 'ਚ ਥੋੜੀ ਜਿਹੀ ਇਗਨੋਰੈਂਸ ਕਰਕੇ ਜੀ। ਬਿਲਕੁਲ ਸੈਯਦ ਭਾਜੀ, ਹੁਣ ਥੋੜਾ ਜਿਹਾ ਮੋੜਾ ਕੱਟਦੇ ਆ ਜੀ। ਸੈਯਦ ਭਾਜੀ, ਕੰਮਕਾਰ ਦੇ ਹਾਲਾਤ ਦੱਸੋ, ਕੀ ਹਾਲਾਤ ਹੈਗੇ ਨੇ? ਕੋਈ ਆਸ ਰੱਖਣ ਸਾਡੇ ਟਰੱਕ ਵਾਲੇ ਵੀਰ 10-15 ਹਫ਼ਤੇ ਤੱਕ ਕੋਈ ਲੋਡ ਲੱਦ ਦੇ ਪ੍ਰਾਈਸ ਵਧੀਆ ਹੋ ਜਾਣਗੇ? ਥੋੜੇ ਜਿਹੇ ਬੈਟਰ ਹੋਏ ਨੇ ਐਸ ਕੰਪੇਅਰ ਟੂ ਲਾਸਟ ਵੀਕ ਜਦੋਂ ਆਪਾਂ ਗੱਲ ਕਰਦੇ ਸੀ। ਸ਼ੁਰੂ ਕਰਦੇ ਹਾਂ ਜੀ ਆਪਣਾ ਜਿਹੜਾ ਹੁੰਦਾ ਹੈ ਡਰਾਈ ਲੋਡ ਤੋਂ। ਡਰਾਈ ਲੋਡ ਜਿਹੜਾ ਹੈ ਉਹ ਇਸ ਵੇਲੇ ਹੋ ਗਿਆ ਹੈ ਜੀ ਅੱਜ ਦੀ ਟਾਈਮ 'ਚ $2 ਤੇ ਇੱਕ ਮਿੰਟ ਦਿਓ, ਇਹਨੂੰ ਖੋਲ ਲਈਏ ਸਿਸਟਮ ਨੂੰ। ਸਿਸਟਮ ਮੇਰਾ ਥੋੜਾ ਜਿਹਾ ਸਲੋ ਹੈਗਾ। $2.04 $2.04 ਹੋ ਗਿਆ ਹੈ। ਪਿਛਲੇ ਮਹੀਨੇ ਤੇ ਐਂਡ 'ਚ ਆਲਮੋਸਟ $2 ਤੇ 6 ਸੈਂਟ ਤੇ ਗਿਆ ਸੀ। ਉਹਦੇ ਬਾਅਦ ਥੋੜਾ ਜਿਹਾ ਡਾਊਨ ਗਿਆ $2.02 ਤੇ ਅੱਜ ਦਾ ਜਿਹੜਾ $2.04 ਤੇ ਚੱਲਦਾ ਹੈ। ਇਹ ਆਪਾਂ ਸਪੌਟ ਰੇਟ ਦੀ ਗੱਲ ਕਰਦੇ ਹਾਂ, ਪਰ ਇਸ ਤੋਂ ਪਹਿਲਾਂ ਜਿਹੜਾ $2.02 ਜਿਹੜਾ ਸੀਗਾ, ਉਸ ਤੋਂ ਪਹਿਲਾਂ ਜਿਹੜਾ ਸੀਗਾ ਉਹ $1.99 ਸੀਗਾ। ਮਈ 'ਚ, ਅਪ੍ਰੈਲ 'ਚ $1.96 ਸੀਗਾ, ਮਾਰਚ 'ਚ $1.99 ਸੀਗਾ। ਤੇ ਕਹਿਣ ਦਾ ਮਕਸਦ ਹੈ ਕਿ ਬੈਟਰ ਦੈਨ ਲਾਸਟ 5 or 6 ਮੰਥ। ਪਰ ਇਹ ਨਹੀਂ ਹੈਗਾ ਕਿ ਇਹ ਬਹੁਤ ਬੈਟਰ ਹੋ ਗਿਆ। ਸਾਡੀ ਜਿਹੜੀ ਪ੍ਰੈਡਿਕਸ਼ਨ ਸੀ ਇਹਨੇ 5 ਸੈਂਟ ਉੱਤੇ ਜਾਣਾ ਤੇ ਆਲਮੋਸਟ 3 ਸੈਂਟ ਉੱਤੇ ਆ ਗਿਆ। 3-4 ਸੈਂਟ ਨੇ ਹੋਰ ਜਾਣਾ ਤੇ ਹੋ ਸਕਦਾ ਉਹ ਤੋਂ ਬੈਟਰ ਵੀ ਚੱਲ ਜਾਏ। ਉਹਦੀ ਰੀਜ਼ਨ ਇਹੀ ਆ ਕਿ ਜਿਹੜਾ LA ਪੋਰਟ 'ਚ ਬਹੁਤ ਜ਼ਿਆਦਾ ਸਮਾਨ ਹੈ, ਉਸ ਸਮਾਨ ਨੇ ਡਰਾਈ ਲੋਡਾਂ ਨਾਲ ਨਿਕਲਣਾ।
ਜੇ ਆਪਾਂ ਰੀਫਰ ਦੀ ਗੱਲ ਕੀਤੀ ਜਾਂ ਰੀਫਰ ਦਾ ਤੇ ਥੋੜਾ ਜਿਹਾ ਬੈਟਰ ਹੋ ਗਿਆ। 3 ਕੁ ਮਹੀਨਾ ਪਹਿਲਾਂ ਜਦੋਂ ਆਪਾਂ ਗੱਲ ਕਰਦੇ ਸੀ ਮਾਰਚ $2.27 ਸਪੌਟ ਚੱਲਦਾ ਸੀ, $2.28 ਸਪੌਟ ਚੱਲਦਾ ਸੀ ਅਪ੍ਰੈਲ 'ਚ। ਉਹਦੇ ਬਾਅਦ ਥੋੜਾ ਬਿਹਤਰ ਹੋਇਆ। ਅੱਜ ਦਾ ਜਿਹੜਾ ਰੇਟ ਹੈ $2.41 ਆ, ਮਤਲਬ ਐਜ਼ ਕੰਪੇਅਰ ਟੂ 3-4 ਮਹੀਨੇ ਦੇ ਬਹੁਤ ਬੈਟਰ ਆ। ਪਰ ਅਗੇਨ ਉਹਨੂੰ ਉੱਤੇ ਜਾਣਾ ਚਾਹੀਦਾ ਕਿਉਂਕਿ ਹੁਣ ਜਿਹੜਾ ਫੈਸਟੀਵਲ ਸੀਜ਼ਨ ਵੀ ਆ ਗਿਆ। ਹੁਣ ਤੁਹਾਨੂੰ ਪਤਾ ਹੈ ਜਿਹੜਾ ਬਹੁਤ ਸਾਰੀ ਹੋਰ ਚੀਜ਼ਾਂ ਵੀ ਇਹਦੇ 'ਚ ਕੰਟਰੀਬਿਊਟ ਕਰ ਰਹੀਆਂ। ਜੇ ਆਪਾਂ ਫਲੈਟ ਬੈਡ ਦਾ ਰੇਟ ਦੇਖੀਏ, ਫਲੈਟ ਬੈਡ 'ਚ ਡੈਫੀਨਿਟਲੀ ਇੰਨਾ ਕੋਈ ਡਿਫਰੈਂਸ ਨਹੀਂ ਆਇਆ, ਉਹ ਡਾਊਨ ਹੀ ਜਾ ਰਿਹਾ ਕਿਉਂਕਿ ਕਾਫੀ ਸਟ੍ਰੇਟ 5-6 ਮਹੀਨੇ ਠੀਕ ਰਿਹਾ ਸੀ ਤੇ ਹੁਣ ਜਿਹੜਾ ਉਹ ਥੋੜਾ ਜਿਹਾ ਡਾਊਨ ਹੋ ਗਿਆ। ਪਹਿਲਾਂ ਮਤਲਬ $2.58 ਤੱਕ ਗਿਆ ਸੀ, ਹੁਣ $2.49 ਸਪੌਟ ਰੇਟ ਤੱਕ ਗਿਆ। ਲਾਸਟ ਜਿਹੜੀ ਹੁੰਦੀ ਹੈ ਡੀਜ਼ਲ ਦੀ ਪ੍ਰਾਈਸ ਜਿਹੜੀ ਹੈ ਐਵਰੇਜ ਯੂਐਸ ਵਿੱਚ ਹੈਗੀ $3.07। ਇਹ ਆਲਮੋਸਟ 0.005 ਸੈਂਟ ਜਿਹੜੀ ਘੱਟ ਹੋਈ ਆ ਤੇ ਇਹਦੇ ਹੋਵਰ ਅਰਾਊਂਡ 3.7 ਸੈਂਟ ਤੇ 3.6 ਸੈਂਟ ਦੇ ਹੋਵਰ ਅਰਾਊਂਡ ਕਰ ਰਹੀ ਹੈ ਲਾਸਟ 2-3 ਮੰਥ ਦੇ ਅੰਦਰ ਜੀ। ਬਿਲਕੁਲ ਜੀ। ਔਰ ਸੈਯਦ ਭਾਜੀ ਕੰਮਕਾਰ ਤਾਂ ਉੱਥੇ ਕਿ ਸਟੈਂਡ ਕਰ ਰਹੇ ਨੇ ਤੇ ਜਿਹੜੇ ਸਾਡੇ ਵੀਰ ਟਰੱਕ ਖਰੀਦਣਾ ਚਾਹੁੰਦੇ ਨੇ, ਤੁਸੀਂ ਸਸਤੇ ਦੇ ਦਿਓ ਉਹਨਾਂ ਨੂੰ ਟਰੱਕ। ਕੋਈ ਰੇਟ ਰੂਟ ਘਟਾਏ ਤੁਸੀਂ ਕਿ ਨਹੀਂ? ਜੀ ਅਸੀਂ ਹੁਣ ਸਟ੍ਰੈਟਜੀ ਥੋੜੀ ਜਿਹੀ ਹੋਰ ਇੰਪਰੂਵ ਕੀਤੀ ਹੈ। ਸਾਡੇ ਕੋਲ ਲੋ ਮਾਈਲੇਜ ਤੇ ਟਰੱਕ ਤੇ ਹੈਗੇ ਨਾਲ ਜਿਹੜੇ ਨਾ ਆਪਾਂ ਥੋੜੇ ਜਿਹੇ ਫਲੀਟ ਦੇ ਚੱਲੇ, ਥੋੜੇ ਜਿਹੇ ਹਾਈ ਮਾਈਲੇਜ ਦੇ, ਮਤਲਬ ਸਮਝੋ 4 ਲੱਖ ਤੋਂ ਲੈ ਕੇ 5.5 ਲੱਖ ਤੱਕ ਦੇ ਟਰੱਕ ਸੋਰਸ ਆਊਟ ਕੀਤੇ ਨੇ। ਉਹਦੀ ਰੀਜ਼ਨ ਇਹ ਆ ਕਿ ਜੇ ਮੇਨਟੇਨੈਂਸ ਹੋਈ ਹੈ ਇਹਨਾਂ ਦੀ, ਅਸੀਂ ਇਹਨਾਂ ਨਾਲ ਆਪਣਾ ਸਿਲਵਰ ਪੈਕੇਜ ਦੇ ਰਹੇ ਹਾਂ। ਸਿਲਵਰ ਪੈਕੇਜ ਦੇ ਅੰਦਰ ਜਿਹੜੇ ਨੇ ਟਰੱਕ ਜਿਹੜੇ ਨੇ ਉਹ ਵੈਲ ਕੁਆਲੀਫਾਈਡ ਨੇ। ਇਹ ਬੈਂਕ ਦੇ ਚੱਕੇ ਟਰੱਕ ਨਹੀਂ ਹੈਗੇ, ਇਹ ਰੈਂਟਲ ਕੰਪਨੀਆਂ ਦੇ ਚੱਕੇ ਟਰੱਕ ਨਹੀਂ ਹੈਗੇ। ਇਹ ਬੇਸਿਕਲੀ ਉਹ ਟਰੱਕ ਨੇ ਜਿਨ੍ਹਾਂ ਨੂੰ ਅਸੀਂ ਟਰੱਕ ਨੂੰ ਮੇਨਟੇਨੈਂਸ ਇਨਕਲੂਡ ਕਰਕੇ ਲੈ ਕੇ ਆਉਂਦੇ ਆ, ਸੇਫਟੀ ਕਰਕੇ, ਐਨੂਅਲ ਇੰਸਪੈਕਸ਼ਨ ਕਰਕੇ, 43 ਪੁਆਇੰਟ ਇੰਸਪੈਕਸ਼ਨ ਕਰਕੇ, ਈਵਨ ਟਰਾਂਸਮਿਸ਼ਨ ਆਇਲ ਚੈੱਕ ਕਰਕੇ, ਈਵਨ ਜਿਹੜਾ ਇੰਜਨ ਤੇ ਫਿਲਟਰ ਇੰਜਨ ਆਇਲ ਤੇ ਫਿਲਟਰ ਚੇਂਜ ਕਰਕੇ ਤੇ 3 ਮੰਥ 25,000 ਮਾਈਲ ਦੀ ਵਾਰੰਟੀ ਲਾ ਕੇ ਅਸੀਂ ਸਿਲਵਰ ਪੈਕੇਜ ਵਿੱਚ ਕਾਰਬ ਸਰਟੀਫਾਈਡ ਕਰਕੇ ਦੇ ਰਹੇ ਹਾਂ। ਇਹ ਟਰੱਕਾਂ ਦਾ ਬੈਨੀਫਿਟ ਇਹ ਆ ਕਿ ਇਹ 20 ਤੋਂ ਲੈ ਕੇ 22 ਦੇ ਟਰੱਕ ਨੇ ਤੇ ਫ੍ਰੇਲਾਈਨਰ ਨੇ। ਇਹਨਾਂ ਦੀ ਪ੍ਰਾਈਸ ਘੱਟ ਆ। ਉਹਦੀ ਰੀਜ਼ਨ ਇਹ ਹੈ ਕਿ ਇਹਨਾਂ ਦੇ ਮਾਈਲ ਥੋੜੇ ਜ਼ਿਆਦਾ ਨੇ, ਪਰ ਅਸੀਂ ਪੂਰੀ ਮੇਨਟੇਨੈਂਸ ਰਿਕਾਰਡ ਚੈੱਕ ਕਰਕੇ ਲੈ ਕੇ ਆ ਰਹੇ ਹਾਂ। ਵਧੀਆ ਰੇਸ਼ੋ ਹੈ, ਵਧੀਆ ਆਵਰ ਨੇ। ਤੁਸੀਂ ਇਹਨਾਂ ਟਰੱਕਾਂ ਨੂੰ ਲੈ ਕੇ ਆਪਣਾ ਕੰਮ ਵਧੀਆ ਚਲਾ ਸਕਦੇ ਹੋ। ਦੇਖੋ ਹੁਣ ਜਿਹੜੇ ਚੰਗੇ ਫਲੀਟ ਨੇ ਉਹ ਲੁੱਕ ਆਫਟਰ ਕਰਦੇ ਨੇ ਆਪਣੇ ਇਕਵਿਪਮੈਂਟ ਦੀ, ਮੇਨਟੇਨੈਂਸ ਕਰਦੇ ਨੇ, ਆਇਲ ਐਂਡ ਫਿਲਟਰ ਚੇਂਜ, ਜਿਹੜੀ ਵੀ ਮੇਨਟੇਨੈਂਸ ਰਿਕੁਆਇਰਮੈਂਟ ਹੈ ਟਾਈਮ ਤੇ ਕਰਦੇ ਨੇ। ਉਹਨਾਂ ਦੀ ਟਰੱਕ ਦੀ ਲਾਈਫ ਬਹੁਤ ਵੱਧ ਜਾਂਦੀ ਹੈ। ਹੁਣ ਆਪਣੇ ਕਈ ਮਿੱਤਰ ਨੇ ਜਿਹੜੇ ਟਰੱਕਾਂ ਨੂੰ 1.5 ਮਿਲੀਅਨ 2 ਮਿਲੀਅਨ ਤੇ ਆਰਾਮ ਨਾਲ ਆਪਣੇ ਫਲੀਟਾਂ 'ਚ ਚਲਾ ਰਹੇ ਨੇ। ਉਹਦੀ ਰੀਜ਼ਨ ਇਹ ਹੈ ਕਿ ਜਿਹੜੇ ਇਹ ਟਰੱਕ ਆਉਂਦੇ ਨੇ ਇਹਨਾਂ ਦੇ ਸਪੀਡ ਜਿਹੜੀ ਹੈ ਉਹ 62 ਤੋਂ ਲੈ ਕੇ 64-65 ਤੱਕ ਵੱਧਦੀ ਹੁੰਦੀ ਆ ਤੇ ਮੇਨਟੇਨੈਂਸ ਪੂਰੀ ਹੋਈ ਹੁੰਦੀ ਹੈ। ਤੇ ਇਹਨਾਂ ਨਾਲ ਜਿਹੜਾ ਜੂਸ ਨਹੀਂ ਕੱਢਿਆ ਹੁੰਦਾ, ਇਹਨਾਂ ਨਾਲ ਜਿਹੜਾ ਉਹ ਨਹੀਂ ਕੀਤਾ ਗਿਆ ਹੁੰਦਾ ਕਿ ਇਹਨਾਂ ਦਾ ਜਿਹੜਾ ਇੰਜਨ ਤੇ ਟਰਾਂਸਮਿਸ਼ਨ ਤੇ ਬਹੁਤ ਜ਼ਿਆਦਾ ਸਟ੍ਰੈਸ ਆਏ। ਇਹੀ ਕਰਕੇ ਆਪਾਂ ਟਰੱਕ ਇਹ ਵੇਚ ਰਹੇ ਹਾਂ। ਪਰ ਜਿਹਨੂੰ ਇਹ ਟਰੱਕ ਠੀਕ ਲੱਗਦੇ ਨੇ, ਜਿਨ੍ਹਾਂ ਦੀ ਪ੍ਰਾਈਸ ਰੇਂਜ ਘੱਟ ਹੈਗੀ, ਸਪੈਸ਼ਲੀ ਅੱਜ ਕੱਲ ਜਿਹੜੀ ਸਿਚੁਏਸ਼ਨ ਚੱਲਦੀ ਹੈ, ਅਪਰੂਵਲ ਦੇ ਸਿਸਟਮ ਚੱਲਦਾ, ਤੁਹਾਨੂੰ ਪਤਾ ਅਸੀਂ ਗਵਰਨਮੈਂਟ ਬੈਕਡ, ਗਵਰਨਮੈਂਟ ਗਾਰੰਟੀ ਲੋਨ ਵੀ ਹੁਣ ਕਰਨ ਲੱਗ ਗਏ ਆ ਕਿਉਂਕਿ ਆਪਾਂ ਗਵਰਨਮੈਂਟ ਨੂੰ ਇਨਵੋਲਵ ਕਰ ਲਿਆ ਕਿ ਭਾਈ ਜੌਬ ਕ੍ਰੀਏਸ਼ਨ ਵਾਸਤੇ, ਲੋਕਾਂ ਦੀ ਇਨਕਮ ਵਾਸਤੇ ਜਿਹੜੇ ਹਾਲਾਤ ਚੱਲਦੇ ਨੇ, ਤੁਸੀਂ ਟਰੱਕਿੰਗ ਨੂੰ ਜਿਹੜਾ ਉਹ ਸਪੋਰਟ ਕਰੋ। ਤੇ ਜੇ ਦੂਜੀ ਸਾਈਡ ਤੇ ਲੋਕੀ ਨੇ ਜਿਨ੍ਹਾਂ ਨੂੰ ਜਿਹੜੇ ਅਫੋਰਡ ਕਰ ਸਕਦੇ ਨੇ ਟਰੱਕ, ਥੋੜੇ ਜਿਹੇ ਐਕਸਪੈਂਸਿਵ ਅਫੋਰਡ ਕਰ ਸਕਦੇ ਨੇ, ਉਹਨਾਂ ਵਾਸਤੇ ਅਸੀਂ ਲੋ ਮਾਈਲ ਦੇ ਟਰੱਕ ਵੀ ਹੈਗੇ। ਸਾਡੇ ਕੋਲ APU ਲੱਗੇ 2.5 ਲੱਖ ਚੱਲੇ 2023 ਦੇ। ਫਿਰ ਨਾਲ ਆਪਣੇ ਕੋਲ ਫ੍ਰੇਡਲਾਈਨਰ ਦੇ ਇਲਾਵਾ ਜਿਹੜੇ ਆਪਣੇ ਕੋਲ ਇੰਟਰਨੈਸ਼ਨਲ ਦੇ ਟਰੱਕ ਨੇ ਜਿਨ੍ਹਾਂ 'ਚ 골ਡ ਪੈਕੇਜ ਲੱਗਾ, ਸਾਲ ਦੀ ਵਾਰੰਟੀ ਆ। ਉਹਦੇ 'ਚ ਕਮਿੰਸ ਇੰਜਨ ਵਾਲੇ ਵੀ ਨੇ ਸਾਡੇ ਕੋਲ। ਹੁਣ ਮੋਸਟਲੀ ਜਿਹੜੇ ਕਮਿੰਸ ਇੰਜਨ ਵਾਲੇ ਬੱਚੇ ਨੇ, ਬਾਕੀ ਤੇ ਸਾਰੇ ਅਸੀਂ ਵੇਚ ਦਿੱਤੇ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਹੁਣੀ ਸਾਡੇ ਕੋਲ ਲੈਂਡ ਕੀਤੇ। ਉਹਨਾਂ ਦੀ ਅਸੀਂ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੇ ਹਾਂ ਕਿ ਉਹਨਾਂ 'ਚ APU ਲੱਗੇ, ਲੋ ਆਵਰ ਨੇ, ਕਮਿੰਸ ਮੋਟਰ ਆ, ਸਾਲ ਦੀ ਵਾਰੰਟੀ ਆ, ਮੇਨਟੇਨੈਂਸ ਹੋਈ ਆ, ਆਇਲ ਚੇਂਜ, ਫਿਲਟਰ ਚੇਂਜ ਸਾਰਾ ਕਰਕੇ ਦੇ ਰਹੇ ਹਾਂ। ਤੇ ਨਹੀਂ ਤੇ ਪੈਕਰ ਦੀ ਪ੍ਰੋਡਕਟ ਵੀ ਹੈਗੇ ਸਾਡੇ ਕੋਲ, ਜਿਹੜੇ ਪੀਟਰਬਿਲਟ ਨੇ, ਨਾਲ ਕੈਨਵਰਥ ਹੈ ਕਿਉਂਕਿ ਅਸੀਂ ਆਪ ਪੈਕਰ ਦੇ ਡੀਲਰ ਆ, ਉਹ ਵੀ ਅਵੇਲੇਬਲ ਨੇ। ਈਵਨ ਜੇ ਤੁਸੀਂ ਚਾਹੋ 24 ਦੇ ਪੀਟਰਬਿਲਟ 579 ਫੁੱਲੀ ਲੋਡਡ ਸਾਡੇ ਕੋਲ ਅਵੇਲੇਬਲ ਨੇ। 2.25 ਲੱਖ ਤੋਂ ਲੈ ਕੇ 3 ਲੱਖ 3.25 ਲੱਖ ਤੱਕ 2024 ਦੇ ਕਮਿੰਸ 500 ਹਾਰਸ ਪਾਵਰ ਮੋਟਰਾਂ ਲੱਗੀਆਂ ਨੇ। ਇਹ ਸਾਰੀ ਇਨਫੋਰਮੇਸ਼ਨ ਤੁਸੀਂ ਦੇਖ ਸਕਦੇ ਹੋ usatrucksales.com ਜਾਂ ਸਾਨੂੰ ਕਾਲ ਲਾ ਲਓ 1833-698-7224। ਮੈਂ ਰਿਪੀਟ ਕਰਾਂਗਾ 1833-698-7224। ਜੀ ਬਿਲਕੁਲ ਜੀ। ਔਰ ਸੈਯਦ ਭਾਜੀ ਜਦੋਂ ਆਪਾਂ ਟਰੱਕਿੰਗ ਦੀ ਗੱਲ ਕਰਦੇ ਹਾਂ, ਤੁਸੀਂ ਇਹ ਵਧੀਆ ਕਰ ਰਹੇ ਹੋ ਕਿਉਂਕਿ
ਜੇਕਰ ਕਿਸ਼ਤ ਜਿਹੜੀ ਹੈ ਇੰਸਟਾਲਮੈਂਟ ਜਿਹੜੀ ਹੈ ਡਰਾਈਵਰ ਦੀ ਘੱਟ ਬਣੂਗੀ ਤਾਂ ਦਿਮਾਗ ਤੇ ਟੈਨਸ਼ਨ ਵੀ ਟੈਨਸ਼ਨ ਘਟੂਗੀ, ਪਰਿਵਾਰ ਵੀ ਸੁਖੀ ਰਹੂਗਾ, ਤੁਸੀਂ ਵੀ ਸੁਖੀ ਰਹੋਗੇ। ਜੇਕਰ ਉਹੀ ਇੰਸਟਾਲਮੈਂਟ 3000 3500 4000 ਬਣਾ ਲਈ, ਫਿਰ ਤਾਂ ਭਾਈ ਤੁਸੀਂ ਇਹ ਦੇਖਣਾ ਕਿ ਯਾਰ ਅੱਜ ਕਿਤੇ ਟਰੱਕ ਸਾਡਾ ਖੜ ਨਾ ਜਾਵੇ। ਇਹ ਚੰਗੀ ਚੀਜ਼ ਲੱਗੀ ਮੈਨੂੰ ਕਿ ਤੁਸੀਂ ਚਲੋ ਸਾਡੇ ਟਰੱਕਾਂ ਵਾਲੇ ਵੀਰਾਂ ਬਾਰੇ ਸੋਚਦੇ ਹੋ। ਔਰ ਇਹ ਕਿੰਨੇ ਕੁ ਤੋਂ ਸਟਾਰਟਿੰਗ ਹੈ ਪ੍ਰਾਈਸ ਰੇਂਜ ਇਹਦੀ ਗੱਲ ਕੀਤੀ ਜਾਵੇ ਤਾਂ? ਜੀ ਸਾਡੇ ਕੋਲ ਜਿਹੜੇ ਇਸ ਵੇਲੇ ਫ੍ਰੀਲਾਈਨਰ ਨੇ ਉਹ ਸਟਾਰਟ ਕਰ ਰਹੇ ਨੇ ਆਲਮੋਸਟ 55000 ਤੋਂ। 505 ਹਾਰਸ ਪਾਵਰ ਵੀ ਹੈਗੇ, 455 ਹਾਰਸ ਪਾਵਰ ਵੀ ਹੈਗੇ। ਤੇ ਜੇ ਤੁਸੀਂ ਇੰਟਰਨੈਸ਼ਨਲ ਦੇਖੋ ਤੇ ਉਹ ਤੇ ਸਾਡੇ ਕੋਲ ਈਵਨ 48000 ਤੋਂ ਸਟਾਰਟ ਕਰ ਰਹੇ ਨੇ, ਜਿਹਦੇ ਚ ਅਸੀਂ ਇੰਟਰਨੈਸ਼ਨਲ ਦੇ ਅੰਦਰ ਜਿਹੜਾ ਟਰੱਕ ਨੇ ਉਹਦੇ ਚ ਅਸੀਂ 48000 ਸਟਾਰਟ ਹੋ ਕੇ ਆਲ ਦਾ ਵੇ 80000 ਤੱਕ ਜਾਂਦੇ ਨੇ। ਪਰ ਗੱਲ ਹੋਈ ਹੈ ਜਿਹੜਾ ਤੁਸੀਂ ਜਦੋਂ ਐਂਟਰੀ ਲੈਵਲ ਤੇ ਜਾ ਰਹੇ ਹੋ ਤੇ ਸ਼ੁਰੂ ਚ ਜਿਹੜਾ ਪਹਿਲਾ ਟਰੱਕ ਆ ਜਿਹੜਾ ਤੁਸੀਂ ਲੈ ਰਹੇ ਹੋ ਉਹਦੀ ਕਿਸ਼ਤ ਬਹੁਤ ਘੱਟ ਹੋਣੀ ਚਾਹੀਦੀ ਆ, ਕਿਉਂਕਿ ਤੁਸੀਂ ਇੰਸ਼ੋਰੈਂਸ ਵੀ ਪੇ ਕਰਨੀ ਹੈ। ਸ਼ੁਰੂ ਚ ਇੰਸ਼ੋਰੈਂਸ ਦੀ ਜਿਹੜੀ ਪ੍ਰਾਈਸ ਉਹ ਵੀ ਜ਼ਿਆਦਾ ਹੁੰਦੀ, ਥੋੜਾ ਜਿਹਾ ਅੰਡਰਸਟੈਂਡਿੰਗ ਨੂੰ ਵੀ ਟਾਈਮ ਲੱਗਦਾ ਹੈ। ਤੇ ਉਹ ਡੈਫੀਨੇਟਲੀ ਤੁਸੀਂ ਆਪਣਾ ਘੱਟ ਪ੍ਰਾਈਸ ਵਾਲਾ ਲਓ ਤੇ ਵਧੀਆ ਗੱਲ ਹੈ। ਜਿਵੇਂ ਮੋਸਟਲੀ ਸਾਨੂੰ ਲੋਕੀ ਕਾਲ ਕਰਦੇ ਨੇ, ਉਹ ਕਹਿੰਦੇ ਨੇ ਯਾਰ ਮੈਂ ਆਪਣਾ ਫਸਟ ਟਰੱਕ ਲੈਣਾ ਜਾਂ ਆਪਣਾ ਦੂਜਾ ਟਰੱਕ ਲੈਣਾ, ਜਾਂ ਪਹਿਲਾਂ ਮੈਂ ਕੈਸ਼ ਲਿਆ ਸੀ, ਦੂਜਾ ਮੈਂ ਫਾਈਨਾਂਸ ਤੇ ਲੈਣਾ, ਤੇ ਮੈਂ ਲੋ ਮਾਈਲੇਜ ਦਾ ਟਰੱਕ ਦੇਖ ਰਿਹਾ। ਫਿਰ ਡੈਫੀਨੇਟਲੀ ਸਾਡੇ ਕੋਲ ਲੋ ਮਾਈਲੇਜ ਦੇਗੇ, ਜਦੋਂ ਉਹ ਅਸੀਂ ਐਕਸਪਲੇਨ ਕਰਦੇ ਹਾਂ ਫਿਰ ਅਸੀਂ ਪੁੱਛਦੇ ਹਾਂ ਭਾਈ ਡਾਊਨ ਪੇਮੈਂਟ ਕਿੰਨੀ ਆ। ਉਹ ਡਾਊਨ ਪੇਮੈਂਟ ਜਿਹੜੀ ਆ ਉਹ ਡੈਫੀਨੇਟਲੀ ਅੱਜ ਕੱਲ ਕੁਆਇਟ ਚੈਲੰਜ ਹੈਗਾ। ਅਸੀਂ ਉਹਨਾਂ ਨੂੰ ਐਕਸਪਲੇਨ ਕਰੀਦੇ ਭਾਈ ਡਾਊਨ ਪੇਮੈਂਟ ਦੇਖ ਕੇ ਤੁਸੀਂ ਆਲਮੋਸਟ 25 to 35% ਡਾਊਨ ਪੇਮੈਂਟ ਦੇਣੀ ਪਏਗੀ ਤੁਹਾਨੂੰ। ਫਸਟ ਟਾਈਮ ਬਾਇਰ ਹੋ, ਲੋ ਵੀ ਥੋੜਾ ਜਿਹਾ ਸਕੋਰ ਵੀ ਲੋ ਹੈਗਾ, ਤੇ ਜੇ ਉਸ ਪ੍ਰਾਈਸ ਤੇ ਚੱਲੀਏ ਫਿਰ ਤੁਸੀਂ ਇੰਸ਼ੋਰੈਂਸ ਦੇ $4-5,000 ਜੇਬ 'ਚ ਹੋਣੇ ਚਾਹੀਦੇ। ਫਿਰ ਨੰਬਰਾਂ ਦੀ ਵੀ ਮਤਲਬ ਜਿਹੜੀ ਕੰਪਨੀ ਦੇ ਰਜਿਸਟਰ ਆਪਣਾ DOT ਨੰਬਰ ਵਗੈਰਾ ਲਾਣੇ ਹੁੰਦੇ, ਉਹ IRP ਪਲੇਟ ਲਾਣੀ ਹੁੰਦੀ, ਉਹਦੇ ਵੀ $2500 $2400 ਹੋਣੇ ਚਾਹੀਦੇ ਜੇਬ 'ਚ। ਤੇ ਉਹ ਕਰਕੇ ਜੇ ਤੁਸੀਂ ਚੱਲੋ ਤੇ ਤੁਹਾਨੂੰ ਬੇਸਿਕਲੀ ਸਭ ਤੋਂ ਵਧੀਆ ਹੈ ਕਿ 60-70 ਹਜ਼ਾਰ ਦਾ ਟਰੱਕ ਲਓ, ਆਪਣਾ ਖਾਤਾ ਖੋਲੋ, ਆਪਣਾ ਮੀਟਰ ਚਾਲੂ ਕਰੋ, ਆਪਣੇ ਪੈਸੇ ਬਣਾਉਣੇ ਸ਼ੁਰੂ ਕਰੋ। ਬਾਕੀ ਜਦੋਂ 3-4 ਸਾਲ ਬਾਅਦ ਤੁਸੀਂ ਥੋੜੇ ਤਗੜੇ ਹੋ ਜਾਓ ਫਿਰ ਤੁਸੀਂ ਟਰੱਕ ਐਡ ਕਰ ਲਓ, ਹੋਰ ਟਰੱਕ ਲੈ ਲਓ, ਨਵਾਂ ਟਰੱਕ ਲੈ ਲਓ, ਲੋ ਮਾਈਲੇਜ ਦਾ ਟਰੱਕ ਲੈ ਲਓ। ਪਰ ਇੱਕ ਵਾਰੀ ਖਾਤਾ ਤੇ ਖੋਲਣਾ ਪੈਣਾ। ਖਾਤਾ ਖੋਲਣ ਵਾਸਤੇ ਸਭ ਤੋਂ ਬੈਸਟ ਇਹ ਆ ਕਿ ਜਿਹੜੇ ਕੁਆਲੀਫਾਈਡ ਟਰੱਕ ਨੇ, ਜਿਹੜੇ ਜਿਹਨੂੰ ਆਪਾਂ ਐਂਟਰੀ ਲੈਵਲ ਟਰੱਕ ਕਹੀਦਾ, ਮਤਲਬ ਉਹਨਾਂ ਦੀ ਪ੍ਰਾਈਸ ਘੱਟ ਹੋਏ, ਉਹਨਾਂ ਤੋਂ ਸ਼ੁਰੂ ਕਰਨਾ ਚਾਹੀਦਾ। ਉਹ ਸਾਰੇ ਅਵੇਲੇਬਲ ਨੇ USA ਟਰੱਕ ਸੇਲ ਦੇ ਕੋਲ। ਤੁਸੀਂ ਸਾਰੀ ਵੈਬਸਾਈਟ ਚੈੱਕ ਕਰ ਸਕਦੇ ਹੋ ਤੇ ਸਾਰੀ ਇਨਵੈਂਟਰੀ ਚੈੱਕ ਕਰ ਸਕਦੇ ਹੋ ਜੀ। ਸਈਦ ਭਾਜੀ, ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਲੋਨ ਦਾ ਕੀ ਹਾਲਾਤ ਹੈਗੇ ਨੇ? ਜੇਕਰ ਕਿਸੇ ਵੀਰ ਨੇ ਟਰੱਕ ਦਾ ਲੋਨ ਕਰਾਉਣਾ ਹੈ, ਇੰਟਰਸਟ ਰੇਟ ਕੀ ਚੱਲ ਰਿਹਾ ਹੈਗਾ ਤੇ ਕਿੰਨੇ ਕਿ ਡਾਊਨ ਪੇਮੈਂਟ ਤੇ ਜਿਹੜਾ ਉਹ ਸਰ ਜਾਊਗਾ? ਜੀ ਜਿਹੜੇ ਜਿਨ੍ਹਾਂ ਕੋਲ ਆਲਰੇਡੀ ਖਾਤਾ ਖੁੱਲਿਆ ਹੈ, ਫਾਈਨਾਂਸ ਉਹਨਾਂ ਦਾ ਹੋਇਆ ਪਹਿਲਾਂ ਟਰੱਕ, ਉਹ ਤੇ ਅਸੀਂ ਜ਼ੀਰੋ ਡਾਊਨ ਤੇ ਵੀ ਹੁਣ ਵੀ ਦੇ ਰਹੇ ਹਾਂ। ਠੀਕ ਹੈ ਜੀ। ਜਿਨ੍ਹਾਂ ਕੋਲ ਚਲੋ ਇੰਨਾ ਵਧੀਆ ਕ੍ਰੈਡਿਟ ਨਹੀਂ ਹੈਗਾ ਪਰ ਉਹਨਾਂ ਨੇ ਖਾਤਾ ਖੋਲਿਆ ਤੇ ਉਹਨਾਂ ਨੇ ਇੱਕ ਅੱਧਾ ਟਰੱਕ ਸਾਲ ਪਹਿਲਾਂ ਲਿਆ, ਉਹਨਾਂ ਦਾ 10% ਤੇ ਵੀ ਹੋ ਰਿਹਾ। ਤੇ ਰੇਟ ਜਿਹੜਾ ਇੰਟਰਸਟ ਰੇਟ ਹੈਗਾ ਉਹ ਸ਼ੁਰੂ ਹੁੰਦਾ ਹੈ ਆਲਮੋਸਟ 9% ਤੋਂ, ਜਿਹੜੇ ਸਟੈਬਲਿਸ਼ ਨੇ। ਪਰ ਜਿਹੜੇ ਫਸਟ ਟਾਈਮ ਲੈ ਰਹੇ ਨੇ, ਫਸਟ ਟਾਈਮ ਵਾਸਤੇ ਜਿਹੜਾ ਡਾਊਨ ਪੇਮੈਂਟ ਆ, ਜੇ ਉਹਨਾਂ ਦਾ ਚੰਗਾ ਕ੍ਰੈਡਿਟ ਹੈਗਾ, 4-5 ਕ੍ਰੈਡਿਟ ਲਾਈਨਾਂ ਹੈਗੀਆਂ, ਤੇ ਉਹ ਡਾਊਨ ਪੇਮੈਂਟ ਸ਼ੁਰੂ ਹੁੰਦੀ ਹੈ 20 ਤੋਂ 25% ਲੈ ਕੇ 20 ਤੋਂ 25% ਤੱਕ, ਐਜ਼ ਲੌਂਗ ਉਹਨਾਂ ਦਾ CDL ਜਿਹੜਾ ਹੈ ਉਹ 2 ਸਾਲ ਤੋਂ ਪਲੱਸ ਹੋਏ, ਡਿਪੈਂਡਿੰਗ ਔਨ ਦਾ ਕ੍ਰੈਡਿਟ। ਪਰ ਜਿਹੜੇ ਇਹਨਾਂ ਦੇ ਕ੍ਰੈਡਿਟ ਥੋੜੇ ਜਿਹੇ ਡਾਊਨ ਨੇ ਤੇ ਉਹਨਾਂ ਵਾਸਤੇ ਅਸੀਂ ਜਿਹੜੇ ਸਪੈਸ਼ਲ ਲੋਨ ਲੈ ਕੇ ਆਏ ਨੇ, ਜਿਹੜੇ ਗਵਰਨਮੈਂਟ ਗਾਰੰਟੀਡ ਲੋਨ ਨੇ, ਉਹਨਾਂ ਦਾ ਜਿਹੜਾ ਡਾਊਨ ਪੇਮੈਂਟ ਆ ਉਹ ਸਮਝੋ 20 ਤੋਂ 25% ਤੱਕ ਹੈਗੀ, ਮੇਬੀ 30%। ਪਰ ਉਹਨਾਂ ਨੂੰ ਗਵਰਨਮੈਂਟ ਗਾਰੰਟੀਡ ਕਰਦੀ ਹੈ ਲੋਨ ਵਾਸਤੇ, ਤੇ ਉਹਨਾਂ ਦਾ ਜਿਹੜਾ ਇੰਟਰਸਟ ਰੇਟ ਆ ਉਹ ਤਕਰੀਬਨ 15% ਤੋਂ 17-18% ਹੁੰਦਾ। ਮੈਂ ਤੁਹਾਨੂੰ ਇੱਕ ਆਈਡੀਆ ਦੇ ਰਿਹਾ। ਤੇ ਮਤਲਬ ਇੰਟਰਸਟ ਰੇਟ ਜਿਹੜਾ 9% ਤੋਂ ਆਲ ਦਾ ਵੇ 19% ਤੱਕ ਜਾਂਦਾ, ਡਿਪੈਂਡਿੰਗ ਔਨ ਦਾ ਸਿਚੁਏਸ਼ਨ, ਡਿਪੈਂਡਿੰਗ ਔਨ ਦਾ ਪਰਸਨ। ਹੁਣ ਕਈ ਲੋਕੀ ਜਿਹੜੇ ਨੇ ਉਹ ਕਹਿੰਦੇ ਯਾਰ ਮੈਂ ਫਸਟ ਟਾਈਮ ਲੈ ਰਿਹਾ ਤੇ ਮੈਨੂੰ ਜ਼ੀਰੋ ਡਾਊਨ ਮਿਲ ਜਾਏ, ਉਹ ਤੇ ਡੈਫੀਨਿਟਲੀ ਹੋ ਨਹੀਂ ਸਕਦਾ। ਉਹ ਕੀ ਹੁੰਦਾ ਹੈ, ਉਹ ਜਿਹੜੇ ਲੀਜ਼ ਟੂ ਓਨ, ਜਿਹੜੇ ਕਈ ਕੰਪਨੀ ਨੇ ਜਿਹੜੇ ਲੀਜ਼ ਟੂ ਓਨ ਦੀ ਤਰ੍ਹਾਂ ਦਾ ਪ੍ਰੋਗਰਾਮ ਬਣਾਇਆ ਹੁੰਦਾ, ਜਿਹਦੇ ਚ ਬੰਦੇ ਨੂੰ ਬਿਲਕੁਲ ਕਾਬੂ ਕਰ ਲਿਆ ਜਾਂਦਾ, ਉਹ ਤੇ ਸ਼ਾਇਦ ਤੁਹਾਨੂੰ ਮਿਲ ਜਾਏ। ਪਰ ਰੈਗੂਲਰ ਬੈਂਕ ਦਾ ਜਿਹੜਾ ਪ੍ਰੋਗਰਾਮ ਉਹ ਨਹੀਂ ਮਿਲੂਗਾ। ਉਹ ਜ਼ੀਰੋ ਡਾਊਨ ਤੇ ਬਿਲਕੁਲ ਅੱਜ ਦੀ এনवायरमेंट ਚ ਅਵੇਲੇਬਲ ਨਹੀਂ ਆ। ਤੁਹਾਨੂੰ ਫਸਟ ਟਾਈਮ ਵਾਸਤੇ ਘੱਟੋ ਘੱਟ 20, 25, 30, 35% ਡਾਊਨ ਹੋਣਾ ਚਾਹੀਦਾ ਆਪਣਾ ਟਰੱਕ ਲੈਣ ਵਾਸਤੇ, ਤਾਂ ਕਿ ਤੁਹਾਡੀ ਪੇਮੈਂਟ ਵੀ ਠੀਕ ਹੋਏ, ਇੰਟਰਸਟ ਰੇਟ ਵੀ ਠੀਕ ਹੋਏ, ਤੇ ਕਿ ਤੁਸੀਂ ਸਹੀ ਤਰੀਕੇ ਨਾਲ ਆਪਣਾ ਬਿਜ਼ਨਸ ਸਟਾਰਟ ਕਰ ਸਕੋ ਜੀ। ਜੀ ਬਿਲਕੁਲ ਜੀ। ਔਰ ਸਮਾਂ ਲਗਭਗ ਸਾਡਾ ਸਮਾਪਤ ਹੈਗਾ, ਔਰ ਦਰਸ਼ਕਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਇੱਕੋ ਇੱਕ ਆਰਗੇਨਾਈਜੇਸ਼ਨ ਆ ਜਿਹੜੀ ਯੂਜ਼ਡ ਟਰੱਕ ਜਿਹੜਾ ਹੈ ਉਹ ਵੀ ਜਾਂਚ ਪਰਖ ਕੇ ਪਹਿਲਾਂ ਖੁਦ ਖਰੀਦਦੇ ਨੇ, ਫਿਰ ਅੱਗੇ ਕਸਟਮਰ ਨੂੰ ਦਿੰਦੇ ਨੇ। ਮਨਸ਼ਾ ਉਹਦੇ ਪਿੱਛੇ ਇਹੀ ਹੈ ਕਿ ਤੁਹਾਡੀਆਂ ਫੈਮਲੀਆਂ ਨੇ ਜੁੜੀਆਂ ਹੋਈਆਂ ਨੇ, ਤੁਹਾਡੇ ਪਰਿਵਾਰ ਜੁੜੇ ਹੋਏ ਨੇ, ਤੁਹਾਡੇ ਬੱਚੇ ਨੇ, ਕੱਲ੍ਹ ਨੂੰ ਤੁਸੀਂ ਇਕਵਿਪਮੈਂਟ ਲੈ ਕੇ ਚੱਲ ਜਾਓ ਇੱਥੋਂ
ਤੇ ਬਾਅਦ ਦੇ ਵਿੱਚ ਗਾਲਾਂ ਕੱਢੋ USA ਟਰੱਕ ਸੇਲ ਵਾਲਿਆਂ ਨੂੰ, ਇਦਾਂ ਉਹ ਕਤਾਇਆ ਹੀ ਨਹੀਂ ਕਰਦੇ, ਇਸ ਚੀਜ਼ ਦਾ ਧਿਆਨ ਰੱਖਦੇ ਹੈਗੇ ਨੇ। ਔਰ ਟੀਵੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈਗਾ, ਜੇਕਰ ਤੁਸੀਂ ਟਰੱਕ ਖਰੀਦਣਾ ਚਾਹੁੰਦੇ ਹੋ, ਵਧੀਆ ਲੋਨ ਕਰਾਉਣਾ ਚਾਹੁੰਦੇ ਹੋ। ਹੁਣ ਤਾਂ ਜਿਹੜੀ ਗਵਰਨਮੈਂਟ ਵੀ ਨਾਲ ਇਹਨਾਂ ਦੇ ਇਨਵੋਲਵ ਹੋ ਗਈ ਹੈ, ਜੇਕਰ ਸਾਡੇ ਟਰੱਕ ਵਾਲੇ ਵੀ ਲੈਣਾ ਚਾਹੁੰਦੇ ਨੇ ਵਧੀਆ ਇੰਟਰਸਟ ਰੇਟ ਤੇ ਘੱਟ ਡਾਊਨ ਪੇਮੈਂਟ ਦੇ ਕੇ ਲੋਨ, ਤਾਂ ਉਹ ਲੋਨ ਵੀ ਕਰਵਾ ਕੇ ਦੇਣਗੇ। ਬਾਕੀ ਇਨਵੈਂਟੋਰੀ ਤੁਸੀਂ ਚੈੱਕ ਕਰ ਸਕਦੇ ਹੋ USATrucksales.com ਤੇ ਜਾ ਕੇ ਇਨਵੈਂਟੋਰੀ ਤੇ ਕਲਿੱਕ ਕਰਿਓ ਤਾਂ ਟਰੱਕ ਹੀ ਟਰੱਕ ਤੁਹਾਨੂੰ ਉੱਥੇ ਨਜ਼ਰ ਆਉਣਗੇ। ਤੁਸੀਂ ਜਿੱਦਾਂ ਗੰਨਿਆਂ ਦੇ ਵਿੱਚੋਂ ਗੰਨਾ ਆਪਾਂ ਭਾਂਪ ਲਈਦਾ, ਸਿਲੈਕਟ ਕਰੀਦਾ ਨਾ ਕਿਹੜਾ ਵਧੀਆ, ਉਹਦੇ ਵਿੱਚ ਆਪਣੇ ਲਈ ਟਰੱਕ ਜਿਹੜਾ ਹੈ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਫਿਰ ਕਾਲ ਕਰ ਸਕਦੇ ਹੋ। ਸਹੀਦ ਭਾਜੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਹ ਵਿਚਾਰਾਂ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੀਆਂ, ਧੰਨਵਾਦ ਜੀ। ਥੈਂਕ ਯੂ ਜੀ ਸਭ ਨੂੰ, ਨਮਸਕਾਰ, ਸਤਿ ਸ੍ਰੀ ਅਕਾਲ ਤੇ ਅਸਲਾਮ ਅਲੈਕੁਮ।